ਆਸਟ੍ਰੇਲੀਆ ਜਿੱਥੇ ਸਿੱਖ ਪੋਪੂਲੇਸ਼ਨ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਉੱਥੇ ਖਾਲਿਸਤਾਨ ਦੀ ਮੁਹਿੰਮ ਨੂੰ ਵੀ ਅਮਰੀਕਾ ਕੈਨੇਡਾ ਯੂਕੇ ਤੋਂ ਬਾਅਦ ਚੌਥਾ ਵੱਡਾ ਸੈਂਟਰ ਬਣਿਆ ਜਿੱਥੇ ਕਿ ਖਾਲਿਸਤਾਨ ਦੀ ਗੱਲ ਹੁੰਦੀ ਹੈ। ਅੱਜ ਕੱਲ੍ਹ ਇੰਡੀਅਨ ਏਜੰਸੀਜ਼ ਦਾ ਜਿਹੜਾ ਸਾਜ਼ਿਸ਼ੀ ਮਾਹੌਲ ਸਿਰਜਣ ਵਾਲਾ ਕੇਂਦਰ ਹੈ ਉਹ ਆਸਟ੍ਰੇਲੀਆ ਬਣਿਆ ਹੋਇਆ ਹੈ। ਕਿਉਂਕਿ 29 ਜਨਵਰੀ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ। ਜਦੋਂ ਕੋਈ ਕਹਿੰਦਾ ਜੀ ਨਹੀਂ ਸਿੱਖਸ ਆਰ ਦਿਸ ਸਾਡਾ ਪਹਿਲਾਂ ਹੁੰਦਾ ਨਾ ਉਹਨਾਂ ਨੂੰ ਵੀ ਆਰ ਵੈਰੀ ਪੀਸਫੁਲ ਵੇ, ਉਹ ਕਹਿੰਦੇ ਇਹ ਤੁਹਾਡਾ ਕੰਮ ਹੈ। ਕਿਉਂਕਿ ਹੁਣ ਨਜ਼ਰ ਆ ਰਿਹਾ ਹੈ, ਸਾਹਮਣੇ ਆ ਗਿਆ ਕਿ ਇੰਡੀਅਨ ਏਜੰਸੀਜ਼ ਕਿਵੇਂ ਡਾਇਰੈਕਟਲੀ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੀਆਂ ਨੇ, ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਸਾਨੂੰ ਇੱਕ ਵਾਇਲੈਂਟ ਕਮਿਊਨਿਟੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਹ ਹੁਣ ਸਾਡੀ ਜ਼ਿੰਮੇਵਾਰੀ ਨਹੀਂ ਹੈ ਵੀ ਅਸੀਂ ਪ੍ਰੂਵ ਕਰੀਏ ਕਿ ਜੀ ਅਸੀਂ ਪੀਸਫੁਲ ਸੋਸਾਇਟੀ 'ਚ ਰਹਿਣ ਵਾਲੇ ਲੋਕ ਹੈ। ਐਵਰੀ ਪੋਲੀਟੀਸ਼ੀਅਨ ਮਸਟ ਸਪੀਕ ਅਗੇਂਸਟ ਦਾ ਡਿਜ਼ਾਈਨ ਆਫ ਇੰਡੀਅਨ ਗਵਰਨਮੈਂਟ ਕਿ ਹਰ ਸਿਆਸਤਦਾਨ ਬੋਲੇ ਇੰਡੀਅਨ ਗਵਰਨਮੈਂਟ ਦਾ ਜਿਹੜਾ ਡਿਜ਼ਾਈਨ ਹੈ ਟੂ ਟਾਰਗੇਟ ਦਾ ਸਿੱਖਸ ਬਿਫੋਰ ਇਟ, ਇਸ ਤੋਂ ਪਹਿਲਾਂ ਕਿ ਮੌਕਾ ਹੱਥੋਂ ਨਿਕਲ ਜਾਏ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ 29 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ ਔਰ ਭਾਰਤੀ ਏਜੰਸੀਆਂ ਵੱਲੋਂ ਅੱਡ-ਅੱਡ ਤਰੀਕਿਆਂ ਨਾਲ ਸਿੱਖਾਂ ਦੇ ਖਿਲਾਫ ਨਫ਼ਰਤੀ ਮੁਹਿੰਮ ਜਾਰੀ ਹੈ। ਇਸ ਸੰਬੰਧੀ ਗੁਰਦੁਆਰਾ ਮੀਰੀ ਪੀਰੀ ਦੇ ਪ੍ਰਬੰਧਕਾਂ ਵੱਲੋਂ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ੍ਹ ਇੰਡੀਅਨ ਏਜੰਸੀਜ਼ ਦਾ ਜਿਹੜਾ ਸਾਜ਼ਿਸ਼ੀ ਮਾਹੌਲ ਸਿਰਜਣ ਵਾਲਾ ਕੇਂਦਰ ਹੈ ਉਹ ਆਸਟ੍ਰੇਲੀਆ ਬਣਿਆ ਹੋਇਆ ਹੈ। ਕਿਉਂਕਿ 29 ਜਨਵਰੀ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ ਔਰ ਅਸੀਂ ਪਿਛਲੇ ਸਾਰੇ ਪੀਰੀਅਡ 'ਚ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਤੋਂ ਸਾਡੀ ਵਿਊਅਰਸ਼ਿਪ ਹੈ, ਅਮਰੀਕਾ ਕੈਨੇਡਾ ਯੂਕੇ ਯੂਰਪ ਤੋਂ ਬਾਅਦ ਔਰ ਜ਼ਾਹਰ ਹੈ ਪਾਕਿਸਤਾਨ ਔਰ ਸਾਡੇ ਪੰਜਾਬੀ ਲਹਿੰਦੇ ਪੰਜਾਬ ਦੇ ਵੀ ਵੱਡੀ ਗਿਣਤੀ ਸਾਡੇ ਨਾਲ ਜੁੜਦੇ ਨੇ। ਔਰ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਜਿੱਥੇ ਸਾਡਾ ਔਰ ਆਸਟ੍ਰੇਲੀਆ ਜਿੱਥੇ ਸਿੱਖ ਪੋਪੂਲੇਸ਼ਨ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਉੱਥੇ ਖਾਲਿਸਤਾਨ ਦੀ ਮੁਹਿੰਮ ਨੂੰ ਵੀ ਅਮਰੀਕਾ ਕੈਨੇਡਾ ਯੂਕੇ ਤੋਂ ਬਾਅਦ ਚੌਥਾ ਵੱਡਾ ਸੈਂਟਰ ਬਣਿਆ ਜਿੱਥੇ ਕਿ ਖਾਲਿਸਤਾਨ ਦੀ ਗੱਲ ਹੁੰਦੀ ਹੈ। ਮੈਲਬਰਨ ਹੋਏ, ਪਰਥ ਹੋਏ, ਇਹ ਸਾਰੇ ਦੇ ਵਿੱਚ ਸਿੱਖ ਸੰਗਤ ਔਰ ਖਾਸ ਤੌਰ ਤੇ ਯੰਗਸਟਰਸ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ ਉਹਨਾਂ ਦੀ ਐਕਟੀਵਿਟੀ ਵੀ ਹੈ। ਔਰ ਇਕੱਲਾ ਇਹੀ ਨਹੀਂ, ਅਸੀਂ ਕੋਵਿਡ ਦੇ ਚੱਲਦੇ ਹਾਂ ਜਾਂ ਜਿਵੇਂ ਫਲੱਡਸ ਆਏ ਜਾਂ ਵਾਈਲਡ ਫਾਇਰਸ ਸੀਗੀਆਂ ਆਸਟ੍ਰੇਲੀਆ ਦੇ ਵਿੱਚ, ਸਿੱਖਾਂ ਦੇ ਹਿਊਮੈਨਿਟੇਰੀਅਨ ਗਰੁੱਪਸ ਨੇ, ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ ਨੇ, ਖਾਲਸਾ ਏਡ, ਯੂਨਾਈਟਿਡ ਸਿੱਖਸ, ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਔਰ ਇਸ ਤੋਂ ਇਲਾਵਾ ਵੀ ਜਿਹੜਾ ਲੋਕਲ ਆਸਟ੍ਰੇਲੀਅਨ ਸਿੱਖ ਸੰਗਤ ਦਾ ਪੋਲੀਟੀਕਲ ਲੈਵਲ ਦੇ ਉੱਤੇ ਸ਼ਿਰਕਤ ਵੀ ਔਰ ਉਹ ਸਾਰੇ ਦੇ ਨਾਲ ਅੱਡ-ਅੱਡ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ, ਉਹਦਾ ਹੀ ਨਤੀਜਾ ਹੈ ਕਿ ਜਿਹੜਾ ਇੰਡੀਅਨ ਸਿਸਟਮ ਨੇ ਆਪਣਾ ਡਰਟੀ ਕੈਂਪੇਨ ਬਿਲਕੁਲ ਉਹੀ ਪੈਟਰਨ ਜੋ 80ਵਿਆਂ 'ਚ ਭਾਰਤ ਦੇ ਵਿੱਚ ਉਹਨਾਂ ਨੇ ਇਸਤੇਮਾਲ ਕੀਤਾ ਔਰ ਪੋਸਟ 80s 'ਚ 84 ਤੋਂ ਬਾਅਦ ਖਾਸ ਤੌਰ 'ਤੇ ਕੈਨੇਡਾ ਅਮਰੀਕਾ ਦੇ ਵਿੱਚ ਆਪਣੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟਸ ਰਾਹੀਂ ਜਿਹੜਾ ਕੈਨੇਡਾ 'ਚ ਕਨਿਸ਼ਕਾ ਬੰਬ ਜਿਹੜਾ ਘਟਨਾਕ੍ਰਮ ਹੈ ਬੜਾ ਦੁਖਦਾਈ ਜਿਹਦੇ 'ਚ 329 ਬੇਗੁਨਾਹ ਮੁਸਾਫਰ ਇੰਡੀਅਨ ਏਜੰਸੀਆਂ ਦੀ ਸਾਜ਼ਿਸ਼ ਦੀ ਭੇਟ ਚੜ੍ਹੇ, ਉਸ 'ਚੋਂ ਕਾਮਯਾਬ ਰਹੇ, ਸਾਡੀ ਮੂਵਮੈਂਟ ਨੂੰ ਵੀ ਬਦਨਾਮ ਕਰਨ 'ਚ ਕਾਫੀ ਹੱਦ ਤੱਕ। ਸੋ ਉਸ ਸਾਰੇ ਦੇ ਚਲਦਿਆਂ ਆਸਟ੍ਰੇਲੀਆ ਦੇ ਵਿੱਚ ਵੀ ਉਸ ਕਿਸਮ ਦੀ ਗਰਾਊਂਡ ਉਹਨਾਂ ਨੇ ਤਿਆਰ ਕੀਤੀ ਔਰ ਅਸੀਂ ਪਹਿਲਾਂ ਕਿਸਾਨ ਮੂਵਮੈਂਟ ਦੇ ਵੇਲੇ ਵੀ ਦੇਖਿਆ ਕਿ ਕਿਵੇਂ ਉਹਨਾਂ ਨੇ ਆਪਣੇ ਉਸ ਹਰਿਆਣਵੀ ਗੁਪਤੇ ਰਾਹੀਂ ਜਿਹੜਾ ਉਹ ਅਟੈਕ ਕਰਵਾਇਆ ਨੌਜਵਾਨਾਂ 'ਤੇ ਔਰ ਇਹ ਮੁਸਤੈਦੀ ਸੀ ਆਸਟ੍ਰੇਲੀਅਨ ਏਜੰਸੀਆਂ ਦੀ ਕਿ ਉਹਨਾਂ ਨੇ ਉਸ ਨੂੰ ਔਰ ਉਹਦੇ ਸਾਥੀ ਨੂੰ ਜਿਹੜਾ ਉਹ ਡਿਪੋਰਟ ਵੀ ਕੀਤਾ ਦੇ ਕੇ ਔਰ ਉਹ ਉਹਨੂੰ ਨਾਇਕ ਬਣਾ ਕੇ ਉੱਥੋਂ ਦੀ ਹਿੰਦੂ ਕੌਂਸਲ ਹੋਏ, ਵਿਸ਼ਵ ਹਿੰਦੂ ਪਰਿਸ਼ਦ ਹੋਏ, ਹੋਰ ਹਿੰਦੂ ਤੋਂ ਵੀ RSS ਤੇ, ਕਿਉਂਕਿ ਇਹਨਾਂ ਨੇ ਮਲਟੀਪਲ ਨਾਵਾਂ ਥੱਲੇ ਅਸੀਂ ਦੇਖ ਰਹੇ ਹਾਂ ਕਿ ਹਰ ਮੁਲਕ ਦੇ ਵਿੱਚ ਕਿਤੇ ਚੈਰਿਟੀ ਥੱਲੇ ਰਜਿਸਟਰ ਕਰਵਾਇਆ ਹੋਇਆ, ਕਿਤੇ ਪੋਲੀਟੀਕਲ ਗਰੁੱਪ ਦੇ ਥੱਲੇ ਹੈ, ਇੱਥੇ ਯੂਨੀਵਰਸਿਟੀਆਂ ਦੇ ਵਿੱਚ
ਹਿੰਦੂ ਐਸੋਸੀਏਸ਼ਨਸ ਦੇ ਨਾਂ ਥੱਲੇ। ਸੋ ਇਹ ਹੁਣ ਮੈਟਰ ਨਹੀਂ ਕਰਦਾ ਕਿ ਕਿਹੜੀ ਜਿਹੜੀ ਹੈ ਉਹਦਾ ਨਾਂ ਕੀ ਹੈ, ਹਿੰਦੂਤਵਾ ਨਾਲ ਲੱਗਾ ਹੋਇਆ ਕਿ ਨਹੀਂ, ਲੇਕਿਨ ਇਹ ਇਹਨਾਂ ਨੇ ਇੱਕ ਆਪਣਾ ਪੂਰਾ ਇਸ ਕਿਸਮ ਦਾ ਇੱਕ ਨੈਟਵਰਕ ਬਣਾਇਆ ਯੂਨੀਵਰਸਿਟੀਆਂ ਦੇ ਵਿੱਚ ਚੇਅਰਸ ਵੀ, ਔਰ ਜਿਵੇਂ ਇਹ ਸਕਾਲਰਸ ਨੂੰ ਕੰਟਰੋਲ ਕਰਦੇ ਨੇ। ਇਸ ਬਾਰੇ ਬਹੁਤ ਕੁਝ ਹੁਣ ਸਾਹਮਣੇ ਹੀ ਹੈ। ਹੁਣ ਇਸ ਸਭ ਦੇ ਚਲਦਿਆਂ ਜਿਉਂ ਹੀ ਇਹਨਾਂ ਦਾ ਇਹ ਜਿਹੜਾ ਨੈਫੇਰੀਅਸ ਏਜੰਡਾ ਸੀ ਸਿੱਖਾਂ ਨੂੰ ਆਈਸੋਲੇਟ ਕਰਨਾ ਮੇਨ ਸਟ੍ਰੀਮ ਆਸਟ੍ਰੇਲੀਅਨ ਸੋਸਾਇਟੀ 'ਚ, ਇਹ ਪ੍ਰਭਾਵ ਦੇਣਾ ਕਿ ਇਹ ਵਾਇਲੈਂਟ ਗਰੁੱਪ ਹੈ, ਇਹ ਵਾਇਲੈਂਸ ਆਸਟ੍ਰੇਲੀਆ ਦੇ ਸ਼ੋਰਸ ਦੇ ਉੱਤੇ ਲੈ ਕੇ ਆਏ ਨੇ, ਮੁੱਖ ਧਾਰਾ ਆਸਟ੍ਰੇਲੀਅਨਸ ਦੀ ਲਾਈਫ ਪ੍ਰਭਾਵਿਤ ਹੋਏਗੀ। ਠੀਕ ਇਸੇ ਤਰ੍ਹਾਂ ਜਿਵੇਂ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਲੰਬਾ ਵਕਤ ਪਾਕਿਸਤਾਨ ਦੇ ਖਾਸ ਤੌਰ ਤੇ ਐਪੀ ਸੈਂਟਰ ਤੇ ਉਹ ਇੱਕ ਵੱਖਰੀ ਇੰਟਰਨੈਸ਼ਨਲ ਮੁਹਿੰਮ ਹੈ ਜਿਹੜੀ ਅੱਜ ਵੀ ਜਦੋਂ ਇਹਨਾਂ ਨੂੰ ਮੌਕਾ ਮਿਲਦਾ UN ਜਾਂ ਦੂਜੇ ਲੈਵਲ ਤੇ ਕਰਦੇ ਨੇ। ਪਰ ਇੱਕ ਛੋਟੀ ਮਾਈਨੋਰਿਟੀ ਨੂੰ ਜਿਹਨੂੰ ਇੱਕ ਪਾਸੇ ਇਹ ਜਿਹੜਾ ਉੱਥੇ ਹੱਕ ਵੀ ਨਹੀਂ ਦੇਣਾ ਚਾਹੁੰਦੇ ਕਿ ਭਾਈ ਉਹ ਅੱਡ ਹੋ ਜਾਣ ਜੇ ਤੁਹਾਨੂੰ ਸਿੱਖ ਪਸੰਦ ਨਹੀਂ ਨੇ, ਵਾਇਲੈਂਟ ਨੇ, ਇਹ ਕ੍ਰਿਮੀਨਲ ਟ੍ਰਾਈਬ ਨੇ, ਇਹ ਲਾ ਐਂਡ ਆਰਡਰ ਤੋੜਨ ਵਾਲੇ ਨੇ, ਤੁਹਾਡੀ ਦੇਸ਼ ਦੀ ਏਕਤਾ ਅਖੰਡਤਾ ਤੋੜਨ ਵਾਲੇ ਨੇ, ਅੱਡ ਕਰ ਦਿਓ ਉਹਨਾਂ ਨੂੰ। ਲੇਕਿਨ ਉਹਨਾਂ ਨੇ ਸਾਨੂੰ ਉਵੇਂ ਹੀ ਹਾਸ਼ੀਏ ਦੇ ਉੱਤੇ ਲਿਆਉਣ ਦੀ ਇਹਨਾਂ ਦੀ ਕੋਸ਼ਿਸ਼ ਹੈ, ਬਦਨਾਮ ਕਰਕੇ। ਔਰ ਦੂਸਰੇ ਕਿਸਾਨ ਮੂਵਮੈਂਟ ਦੇ ਵੇਲੇ ਵੀ ਅਸੀਂ ਦੇਖਿਆ ਵੀ ਕੀ ਲਫ਼ਜ਼ ਇਹਨਾਂ ਦੇ ਹਾਇਰ ਅਪਸ ਨੇ, ਇਹੀ ਨਹੀਂ ਵੀ ਇਹਨਾਂ ਦੇ ਮੀਡੀਆ ਨੇ, ਇਹਨਾਂ ਦੇ ਇਲੈਕਟਿਡ ਆਫੀਸ਼ੀਅਲਸ ਨੇ ਜਿਹੜਾ ਉਹ ਇਸਤੇਮਾਲ ਨਹੀਂ ਕੀਤਾ, ਜਾਂ ਕਿਹੜਾ ਚਾਰਜ ਕਿਸਾਨ ਮੂਵਮੈਂਟ ਦੇ ਦੌਰਾਨ ਨਹੀਂ ਲਾਇਆ। ਸੋ ਇੱਥੇ ਵੀ ਉਹੀ ਪੈਟਰਨ ਇਹਨਾਂ ਨੇ ਕਿਸਾਨ ਮੂਵਮੈਂਟ ਤੋਂ ਬਾਅਦ ਖਾਲਿਸਤਾਨ ਲਫ਼ਜ਼ ਔਰ ਸਿੱਖਾਂ ਦੇ ਖਿਲਾਫ, ਔਰ ਇਹੀ ਨਹੀਂ ਕਿ ਇਹਨਾਂ ਨੇ ਦਾ ਆਸਟ੍ਰੇਲੀਅਨ ਟੁਡੇ ਦੇ ਨਾਂ ਥੱਲੇ ਜਿਹੜੀ RSS ਦੀ ਆਊਟਫਿਟ ਹੈ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਪਰ ਦਾ ਆਸਟ੍ਰੇਲੀਅਨ ਜਿਹੜਾ ਮੁਰਡੌਕ ਦਾ ਮੁੱਖ ਧਾਰਾ ਪੇਪਰ ਹੈ ਉਹਦੇ 'ਚ ਵੀ ਕਿਵੇਂ ਪੇਡ ਨਿਊਜ਼ ਵਾਂਗ ਆਪਣੀ ਲਿਖਤ ਨੂੰ ਲਵਾਇਆ, ਹਾਲਾਂ ਉਸ ਨੂੰ ਕਿਉਂਕਿ ਕਾਊਂਟਰ ਕੀਤਾ ਸਿੱਖ ਆਰਗੇਨਾਈਜੇਸ਼ਨਸ ਨੇ, ਸੰਗਤਾਂ ਨੇ, ਗੁਰਦੁਆਰਾ ਕਮੇਟੀਆਂ ਨੇ ਇਸ ਦੇ ਵਿੱਚ ਖਾਸ ਰੋਲ ਅਦਾ ਕੀਤਾ ਔਰ ਟੇਬਲ ਉਹਨਾਂ ਦੇ ਉੱਤੇ ਟਰਨ ਕੀਤੇ। ਲੇਕਿਨ ਹੁਣ ਜਿਉਂ-ਜਿਉਂ ਕਿਉਂਕਿ ਕਾਰ ਰੈਲੀ ਇੱਕ ਪਹਿਲਾਂ ਸੀ, ਉਸ ਕਾਰ ਰੈਲੀ ਤੋਂ ਪਹਿਲਾਂ ਵੀ ਇਹਨਾਂ ਨੇ ਪੋਸਟਰ ਵਾਰ ਸ਼ੁਰੂ ਕਰਨ ਦੀ ਲਾਈਨ ਕੀਤੀ ਕਿ ਜੀ ਜਿਹੜੇ ਨੇ ਅੱਤਵਾਦੀਆਂ ਦੇ ਪੋਸਟਰ ਔਰ ਦੂਜੇ ਲਾਤੇ ਨੇ, ਕਿਤੇ ਇੱਕ ਅੱਧਾ ਆਪ ਹੀ ਲਾ ਕੇ ਪੁਰਾਣੇ ਦੀ ਫੋਟੋ ਲਾ ਕੇ ਜੇ ਅਸੀਂ ਲਵਾ ਦਿੱਤਾ ਹੈ, ਕੌਂਸਲ ਨੂੰ ਲਿਖਿਆ, ਇੱਥੇ ਲਿਖਿਆ, ਉੱਥੇ ਲਿਖਿਆ। ਹੁਣ ਕਾਰ ਰੈਲੀ ਵੀਕਐਂਡ ਤੇ ਹੋ ਕੇ ਹਟੀ ਹੈ ਜਿਹੜੀ ਕਿ ਜ਼ਾਹਰ ਹੈ ਕਿ ਵੀ ਇਹ ਸੈਕੰਡ ਕਾਰ ਰੈਲੀ ਹੈ ਜਿਹੜੀ 29 ਜਨਵਰੀ ਦੀਆਂ ਵੋਟਾਂ 'ਚ ਜਾਣ ਤੋਂ ਪਹਿਲਾਂ। ਔਰ ਇਸ ਦੇ ਉੱਤੇ ਵੀ ਜੇ ਤੁਸੀਂ ਇਹਨਾਂ ਦੇ ਟਵੀਟ ਜਾਂ ਕਮੈਂਟ ਦੇਖੋ ਜਿਹੜੇ ਇਹਨਾਂ ਦੇ ਆਪਣੀਆਂ ਆਊਟਫਿਟਸ ਜਾਂ ਨਿਊਜ਼ਪੇਪਰਸ ਦੇ ਦੂਜੇ 'ਚ ਨੇ, ਤੇ ਤੁਹਾਨੂੰ ਇਹ ਸਮਝ ਆ ਜਾਂਦੀ ਹੈ ਕਿ ਕਿਸ ਹੱਦ ਤੱਕ ਨਫ਼ਰਤ ਹੈ। ਫਿਰ ਅਸੀਂ ਦੇਖਿਆ ਕਿ ਠੀਕ ਪਹਿਲਾਂ ਕਾਰ ਰੈਲੀ ਤੋਂ ਅਕਸ਼ੇ ਧਾਮ ਜਿਹੜਾ ਮੰਦਰ, ਉਸ ਦੇ ਉੱਤੇ ਆਪ ਹੀ ਉਸ ਕਿਸਮ ਦਾ ਜੋ ਇਹ ਕਾਰਾ ਕਰਦੇ ਨੇ ਗ੍ਰੈਫਿਟੀ, ਔਰ ਉਸ ਨੂੰ ਬਿਨਾਂ ਕੋਈ ਪੜਤਾਲ, ਬਿਨਾਂ ਕੋਈ ਕਿਸੇ, ਕਿਉਂਕਿ ਜਾਂਚ ਏਜੰਸੀਆਂ ਜੇ ਕਿਸੇ ਨੂੰ ਦੋਸ਼ੀ ਉਹਨੂੰ ਸਿੱਧਾ ਤੁਸੀਂ ਸਿੱਖਾਂ ਦੇ ਖਾਤੇ 'ਚ ਪਾ ਦਿਓ। ਔਰ ਜਦੋਂ ਤੁਸੀਂ ਦੇਖੋਗੇ ਵੀ ਇਹ ਕਿਵੇਂ ਸੌਫਟ ਟਾਰਗੇਟ ਲੱਭਦੇ ਨੇ, ਟੋਰਾਂਟੋ 'ਚ ਵੀ ਉਹੀ ਅਕਸ਼ੇ ਧਾਮ ਮੰਦਰ ਨੂੰ ਹੀ ਚੁਣਿਆ ਗਿਆ ਸੀ। ਉਸ ਤੋਂ ਪਹਿਲਾਂ ਵੀ ਜਿਹੜੀ ਇੱਕ ਕਿਸੇ ਹੋਰ ਹਵਾਲੇ ਨਾਲ ਵੀ 2016 ਜਾਂ 2017 ਦੇ ਵਿੱਚ ਵੀ ਐਸਾ ਵਾਪਰਿਆ ਸੀ, ਉਦੋਂ ਵੀ ਉਹਨੂੰ ਹੀ ਚੁਣਿਆ ਗਿਆ ਸੀ। ਹਾਲਾਂ ਉਹ ਇਹਨਾਂ ਦੇ ਮੁੱਖ ਧਾਰਾ ਹਿੰਦੂਤਵਾ ਦਾ ਹਿੱਸਾ ਪਹਿਲਾਂ ਨਹੀਂ ਸੀ, ਹੁਣ ਅੰਦਰ ਖਾਤੇ ਇਹਨਾਂ ਦੀ ਅੰਡਰਸਟੈਂਡਿੰਗ ਹੈ, ਕਿਉਂਕਿ ਆਸਾਰਾਮ ਹੋਏ ਜਾਂ ਦੂਜੇ ਹੋਣ, ਜਿਹੜਾ ਹਿੰਦੂਤਵਾ ਬੁੱਤ ਪ੍ਰਸਤੀ ਵਾਲਾ ਇਹ ਆਪਣੇ ਢੰਗ ਦਾ ਜਿਹੜਾ ਪੋਲੀਟੀਕਲ ਏਜੰਡੇ ਵਾਲਾ ਉਹ ਉਹਦੇ ਨਾਲ ਮੈਚ ਨਹੀਂ ਕਰਦਾ, ਮੇਲ ਨਹੀਂ ਖਾਂਦਾ ਹੈ। ਲੇਕਿਨ ਇਸ ਵੇਲੇ ਤਾਂ ਸਾਰੀਆਂ ਹੀ ਹਿੰਦੂਤਵਾ ਦੀਆਂ ਆਊਟਫਿਟਸ ਨੂੰ ਇਹਨਾਂ ਨੇ ਇੱਕੋ ਦੇ ਥੱਲੇ ਹੀ ਲਿਆ ਕੇ ਖੜਾ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚੱਲਦੇ ਆ ਸਿੱਖਾਂ ਨੇ ਜਿੱਥੇ ਬੜੀ ਮੈਚੁਰਿਟੀ ਦਾ ਸਬੂਤ ਦਿੱਤਾ ਹੈ, ਹਰ ਪੈਰ ਦੇ ਉੱਤੇ ਜਿਹੜਾ ਇਹਨਾਂ ਦਾ ਕੋਈ ਵੀ ਵਾਰ ਸੀ ਉਹਨੂੰ ਖੁੰਡਿਆਂ ਕਰਨ ਦੀ ਕੋਸ਼ਿਸ਼ ਕੀਤੀ। ਔਰ ਮੇਰੀ ਨਜ਼ਰ 'ਚੋਂ ਇਹ ਗੁਜ਼ਰਿਆ ਜਿਹੜਾ ਗੁਰਦੁਆਰਾ ਮੀਰੀ ਪੀਰੀ ਮੈਲਬਰਨ ਦੇ ਪ੍ਰਬੰਧਕਾਂ ਨੇ ਇੱਕ ਇਸ ਨੂੰ ਤੁਸੀਂ ਓਪਨ ਲੈਟਰ ਵੀ ਕਹਿ ਸਕਦੇ ਹੋ, ਔਰ ਇਸ ਨੂੰ ਉਹਨਾਂ ਨੇ ਖਾਸ ਤੌਰ ਤੇ ਸਿੱਧਤ ਕੀਤਾ ਹੈ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਦੇ ਉੱਤੇ ਕਿ ਭਾਈ ਇਹ ਕਿਵੇਂ ਇੰਟਰਫੀਅਰ ਕਰ ਰਹੇ ਨੇ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਜਿਹੜਾ ਇਸ ਦਾ ਟਾਈਟਲ ਹੀ ਇਹ ਦਿੱਤਾ ਹੈ। ਔਰ ਇਹ ਰਾਈਟ ਅਪ ਬੇਸ਼ੱਕ ਦਸੰਬਰ ਮਹੀਨੇ ਦਾ ਹੈ, ਅਸੀਂ ਜਨਵਰੀ 'ਚ ਗੱਲ ਕਰ ਰਹੇ, ਲੇਕਿਨ ਇਹ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਗੁਰਦੁਆਰਾ ਮੀਰੀ ਪੀਰੀ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ, ਕਿਉਂਕਿ ਜਦੋਂ ਨੈਗੇਟਿਵ ਪ੍ਰੋਪੇਗੈਂਡਾ ਸ਼ੁਰੂ ਹੁੰਦਾ ਹੈ ਕਿਸੇ ਪਾਸਿਓਂ
ਤੇ ਇਹ ਕੁਦਰਤੀ ਹੈ ਕਿ ਇੱਕ ਦਬਾਅ ਬਣਦਾ ਹੈ ਔਰ ਜਿਨ੍ਹਾਂ ਨੇ ਪ੍ਰੋਪੇਗੈਂਡਾ ਕੈਂਪੇਨ ਸ਼ੁਰੂ ਕੀਤੀ ਹੁੰਦੀ ਹੈ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਵੀ ਉਹਨਾਂ ਨੇ ਇਸ ਦੇ ਥੱਲੇ ਤਾਂ ਨਹੀਂ ਹੈ ਕਿ ਕੋਈ ਟੋਟਲ ਚੀਜ਼ ਆਂਡੂ ਹੋ ਜਾਏ। ਹਾਲਾਂਕਿ ਉਹਨਾਂ ਦੀ ਪਹਿਲੀ ਇੰਟੈਂਟ ਡਿਪਲੋਮੈਟਿਕਲੀ ਤਾਂ ਸੀ, ਜਿਵੇਂ ਕੈਨੇਡਾ ਦੇ ਉੱਤੇ ਗਵਰਨਮੈਂਟ ਦੇ ਉੱਤੇ ਸੀ ਕਿ ਰੈਫਰੈਂਡਮ ਬੈਨ ਕਰ, ਆਸਟ੍ਰੇਲੀਆ ਉੱਤੇ ਵੀ ਸੀ। ਫਿਰ ਇਹ ਸੀ ਕਿ ਇੱਕ ਖੌਫ ਪੈਦਾ ਕਰ ਦਿਓ ਕਿ ਭਾਈ ਵਾਇਲੈਂਸ ਹੋਏਗੀ, ਫਿਰ ਆਪ ਹੀ ਵਾਇਲੈਂਸ ਕਰਾ ਕੇ ਕਰੋ ਜੀ, ਅਸੀਂ ਤਾਂ ਪਹਿਲਾਂ ਹੀ ਕਿਹਾ ਸੀ। ਲੇਕਿਨ ਇਸ ਦਾ ਅਸਰ ਇਹ ਜ਼ਰੂਰ ਹੁੰਦਾ ਹੈ ਕਿ ਇੱਕ ਆਮ ਤਬਕਾ ਜਿਹੜਾ ਅਦਰਵਾਈਜ਼ ਦਿਲੋਂ ਸਿੰਪੈਥਾਈਜ਼ ਕਰ ਰਿਹਾ ਹੁੰਦਾ ਕਾਜ਼ ਦੇ ਨਾਲ ਜਾਂ ਦੂਜਾ, ਉਹ ਕਿਸੇ ਕੰਟਰੋਵਰਸੀ 'ਚ ਨਹੀਂ ਆਉਣਾ ਚਾਹੁੰਦਾ, ਉਹ ਥੋੜ੍ਹਾ ਜਿਹਾ ਸਟੈਪ ਬੈਕ ਕਰਦਾ। ਇਹ ਵੀ ਉਹਨਾਂ ਦੀ ਇੰਟੈਂਟ ਹੁੰਦੀ ਹੈ। ਤੇ ਉਹਦੇ ਨਾਲ ਆਮ ਬੇਸ਼ੱਕ ਇਹਦਾ ਇੱਕ ਫਾਇਦਾ ਵੀ ਇਹ ਹੁੰਦਾ ਹੈ ਕਿ ਇਸ ਪੀਰੀਅਡ ਦੇ ਵਿੱਚ ਜਿਹਨਾਂ ਪੋਲੀਟੀਸ਼ੀਅਨਸ ਨੂੰ ਸਿੱਖਾਂ ਬਾਰੇ ਪਤਾ ਵੀ ਨਹੀਂ ਸੀ, ਉਹਨਾਂ ਨੇ ਸਰਚ ਕੀਤਾ, ਰਿਸਰਚ ਕੀਤਾ, ਸਿੱਖ ਡੈਲੀਗੇਸ਼ਨਸ ਵੀ ਮਿਲੇ, ਕੁਛ ਨੇ ਸੌਫਟ ਟਾਰਗੇਟ ਕਿਤਾਬ ਦੇ ਵਿੱਚ ਦਿਲਚਸਪੀ ਦਿਖਾਈ, ਉਹਨਾਂ ਨੂੰ ਸਮਝ ਆਣੀ ਸ਼ੁਰੂ ਹੋਈ ਵੀ ਇਹ ਏਜੰਸੀਆਂ ਇੰਡੀਅਨ ਕੀ ਕਰ ਰਹੀਆਂ ਨੇ। ਇਹ ਇਹਦੀ ਪੋਜ਼ਿਟਿਵ ਸਾਈਡ ਹੈ। ਫਲਿੱਪ ਸਾਈਡ ਇਹ ਹੈ ਕਿ ਜਿਹੜਾ ਵੱਡਾ ਜਮਾਵੜਾ ਹੁੰਦਾ ਹੈ ਜਦੋਂ ਕੋਈ ਨੈਗੇਟਿਵਿਟੀ ਨਾ ਕਰ ਰਿਹਾ ਹੋਏ, ਉਹ ਥੋੜ੍ਹਾ ਜਿਹਾ ਛੱਟਦਾ ਹੈ। ਔਰ ਇਹ ਮੀਰੀ ਪੀਰੀ ਗੁਰਦੁਆਰਾ ਸਾਹਿਬ ਦੀ ਜਿਹੜੀ ਲਿਖਤ ਹੈ, ਜਿਵੇਂ ਮੈਂ ਕਿਹਾ ਵੀ ਉਸ ਦੇ ਵਿੱਚ ਜਿਹੜਾ ਪਾਰਟ ਮੈਂ ਅਗੇਨ ਦੁਹਰਾਉਣਾ ਚਾਹੁੰਦਾ ਕਿ ਉਹਨਾਂ ਨੇ ਇਹ ਕੈਨੇਡੀਅਨ ਪੋਲੀਟੀਸ਼ੀਅਨਸ ਦੇ ਉੱਤੇ ਸੁੱਟਿਆ ਲਿਆ ਕੇ ਕਿ ਇਟ ਇਜ਼ ਰਿਸਪੌਂਸਿਬਿਲਿਟੀ ਆਫ ਐਵਰੀ ਆਸਟ੍ਰੇਲੀਅਨ ਪੋਲੀਟੀਸ਼ੀਅਨ who believes in free speech, justice and democracy, that Sikhs should not feel obliged to prove their commitment for the peaceful society। ਕਿ ਬਈ ਵਿਰੋਧੀ ਇੰਡੀਅਨ ਏਜੰਸੀਆਂ ਇਲਜ਼ਾਮ ਤੋਂ ਬਾਅਦ ਇਲਜ਼ਾਮ ਲਾ ਰਹੀਆਂ ਨੇ, ਤੁਹਾਨੂੰ ਉਹ ਟਾਰਗੇਟ ਕਰ ਰਹੀਆਂ ਨੇ, ਤੇ ਇਹ ਕੋਈ ਸਾਡੀ ਜ਼ਿੰਮੇਵਾਰੀ ਨਹੀਂ ਹੈ ਕਿ ਵੀ ਤੁਸੀਂ ਇਹ ਕਰੋ ਕਿ ਵੀ ਅਸੀਂ ਇਹ ਬਾਰ-ਬਾਰ ਤੁਹਾਡੇ ਸਾਹਮਣੇ ਪ੍ਰੂਵ ਕਰੀਏ ਕਿ ਜੀ ਅਸੀਂ ਪੀਸਫੁਲ ਸੋਸਾਇਟੀ 'ਚ ਯਕੀਨ ਰੱਖਦੇ ਹਾਂ। ਇਹ ਐਵਰੀ ਪੋਲੀਟੀਸ਼ੀਅਨ ਮਸਟ ਸਪੀਕ ਅਗੇਂਸਟ ਦ ਡਿਜ਼ਾਈਨ ਆਫ ਇੰਡੀਅਨ ਗਵਰਨਮੈਂਟ ਟੂ ਟਾਰਗੇਟ ਦ ਸਿੱਖਸ ਬਿਫੋਰ ਇਟ ਇਜ਼ ਟੂ ਲੇਟ। ਕਿ ਇਹ ਹੁਣ ਇਹ ਹੈ ਜਿਹੜੀ ਮੈਨੂੰ ਬਹੁਤ ਸਮਾਰਟ ਅਪਰੋਚ ਲੱਗੀ ਜਦੋਂ ਅਸੀਂ ਪਹਿਲਾਂ ਇਹਨੂੰ ਡਿਸਕਸ ਕੀਤਾ, ਉਦੋਂ ਇਹ ਐਂਗਲ ਮੇਰੇ ਮਾਈਂਡ 'ਚ ਨਹੀਂ ਸੀ ਆਇਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਬਜਾਏ ਕਿ ਹੁਣ ਅਸੀਂ ਜਦੋਂ ਕੋਈ ਕਹਿੰਦਾ ਜੀ ਨਹੀਂ ਸਿੱਖਸ ਆਰ ਦਿਸ ਸਾਡਾ ਪਹਿਲਾਂ ਆਉਂਦਾ ਨਾ ਉਹਨਾਂ ਨੂੰ ਵੀ ਆਰ ਵੈਰੀ ਪੀਸਫੁਲ ਵੇ, ਉਹ ਕਹਿੰਦੇ ਇਹ ਤੁਹਾਡਾ ਕੰਮ ਹੈ। ਕਿਉਂਕਿ ਹੁਣ ਨਜ਼ਰ ਆ ਰਿਹਾ ਹੈ, ਸਾਹਮਣੇ ਆ ਗਿਆ ਕਿ ਇੰਡੀਅਨ ਏਜੰਸੀਜ਼ ਕਿਵੇਂ ਡਾਇਰੈਕਟਲੀ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੀਆਂ ਨੇ, ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਸਾਨੂੰ ਇੱਕ ਵਾਇਲੈਂਟ ਕਮਿਊਨਿਟੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਔਰ ਇਹ ਤੁਸੀਂ ਪੋਲੀਟੀਸ਼ੀਅਨਸ ਨੇ ਦੇਖਣਾ ਹੈ ਜਿਹੜੇ ਤੁਸੀਂ ਫ੍ਰੀ ਸਪੀਚ, ਜਸਟਿਸ ਔਰ ਡੈਮੋਕ੍ਰੇਸੀ 'ਚ ਯਕੀਨ ਕਰਦੇ ਹੋ ਕਿ ਬਈ ਇਹ ਹੁਣ ਸਾਡੀ ਜ਼ਿੰਮੇਵਾਰੀ ਨਹੀਂ ਹੈ ਵੀ ਅਸੀਂ ਪ੍ਰੂਵ ਕਰੀਏ ਕਿ ਜੀ ਅਸੀਂ ਪੀਸਫੁਲ ਸੋਸਾਇਟੀ 'ਚ ਰਹਿਣ ਵਾਲੇ ਲੋਕ ਹੈ। ਐਵਰੀ ਪੋਲੀਟੀਸ਼ੀਅਨ ਮਸਟ ਸਪੀਕ ਅਗੇਂਸਟ ਦ ਡਿਜ਼ਾਈਨ ਆਫ ਇੰਡੀਅਨ ਗਵਰਨਮੈਂਟ, ਕਿ ਹਰ ਸਿਆਸਤਦਾਨ ਬੋਲੇ ਇੰਡੀਅਨ ਗਵਰਨਮੈਂਟ ਦਾ ਜਿਹੜਾ ਡਿਜ਼ਾਈਨ ਹੈ ਟੂ ਟਾਰਗੇਟ ਦ ਸਿੱਖਸ ਬਿਫੋਰ ਇਟ, ਇਸ ਤੋਂ ਪਹਿਲਾਂ ਕਿ ਮੌਕਾ ਹੱਥੋਂ ਨਿਕਲ ਜਾਏ। ਔਰ ਉਹ ਉਹਦੇ 'ਚ ਉਹਨਾਂ ਨੇ ਫਿਰ ਜਿਹੜੀ ਪੈਟੀਸ਼ਨ ਸਿੱਖ ਜੈਨੋਸਾਈਡ ਪੈਟੀਸ਼ਨ 2012 ਦੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਉਹ ਪਈ ਹੋਈ ਹੈ, ਉਸ ਦੇ ਉੱਤੇ ਵੀ ਉਹਨਾਂ ਨੇ ਕਿਹਾ ਵੀ ਇਸ ਨੂੰ ਸਪੋਰਟ ਕਰੋ। ਸੋ ਅਸੀਂ ਜਿੱਥੇ ਆਪਣੇ ਆਸਟ੍ਰੇਲੀਅਨ ਵੀਰਾਂ ਭੈਣਾਂ ਦਾ ਜਿਹੜੇ ਕਿ ਪੰਥ ਲਈ ਸੋਚਦੇ ਨੇ, ਹਰ ਕੋਈ ਕੁਛ ਨਾ ਕੁਛ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ, ਕੁਛ ਚੀਜ਼ਾਂ ਡਿਸਕਸ ਹੋ ਸਕਦੀਆਂ ਨੇ, ਕੁਛ ਨਹੀਂ ਹੋ ਸਕਦੀਆਂ, ਕਿਉਂਕਿ ਬਹੁਤ ਵਾਰ ਡਿਪਲੋਮੇਸੀ ਜਾਂ ਤੁਹਾਡੀ ਲੌਬੀ ਉਹੀ ਹੁੰਦੀ ਹੈ ਜਦੋਂ ਕਿ ਨਤੀਜਾ ਸਾਹਮਣੇ ਆਏ ਤਾਂ ਤੁਸੀਂ ਗੱਲ ਕਰੋ। ਕਿਉਂਕਿ ਸਾਡਾ ਵਾਹ ਉਸ ਹਕੂਮਤ ਦੇ ਨਾਲ, ਉਹਨਾਂ ਦੀਆਂ ਏਜੰਸੀਆਂ ਨਾਲ ਹੈ ਜਿਨ੍ਹਾਂ ਨੇ ਜਿਵੇਂ ਆਸਟ੍ਰੇਲੀਆ ਦਾ ਇੱਥੇ ਤਰਨਜੀਤ ਸਿੰਘ ਸੰਧੂ ਨੂੰ ਅੱਗੋਂ ਐਕਸਟੈਂਸ਼ਨ ਦੇ ਕੇ ਐਂਬੈਸਡਰ ਲਾਇਆ ਹੋਇਆ, ਉੱਥੇ ਵੀ ਉਹਨਾਂ ਨੇ ਇੱਕ ਜਿਹੜੇ ਨੇ ਇੱਕ ਜਾਂ ਦੋ ਇਸ ਕਿਸਮ ਦੇ ਪਤਤ ਜਿਹੜੇ ਆਪਣੇ ਆਪ ਨੂੰ ਸਿੱਖ ਕਲੇਮ ਕਰਦੇ ਨੇ, ਉਹ ਕੌਂਸਲ ਜਨਰਲ ਲਿਆ ਕੇ ਲਾਏ ਨੇ, ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਉਹਨਾਂ ਨੇ ਸਿੱਖਾਂ 'ਚ ਧੜੇਬਾਜ਼ੀ ਖੜੀ ਕਰਨੀ ਹੈ। ਇੱਕ ਗੁਰਦੁਆਰੇ 'ਚ ਤੁਸੀਂ ਵੜ ਜਾਓ ਜਾ ਕੇ ਔਰ ਦੂਜਿਆਂ ਦੇ ਉੱਤੇ ਪ੍ਰੈਸ਼ਰ ਬਿਲਡ ਕਰੋ ਕਿ ਜੀ ਸੱਦੋ, ਔਰ ਫਿਰ ਜਿਹੜਾ ਉਹ ਆਪਸੀ ਧੜੇ ਔਰ ਦੂਜੇ ਔਰ ਆਪਣੇ ਵੀ ਬਹੁਤ ਵਾਰ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ ਵੀ ਕਈ ਸਸਤੇ ਵਿਕਣ ਤੱਕ ਵੀ ਜਾਂਦੇ ਨੇ। ਸੋ ਅਸੀਂ ਮੁਕੰਮਲ ਹਮਾਇਤ ਕਰਦੇ ਹਾਂ ਆਪਣੇ ਉਹਨਾਂ ਆਸਟ੍ਰੇਲੀਅਨ ਵੀਰਾਂ ਭੈਣਾਂ ਦੀ ਜਿਹੜੇ ਕੌਮੀ ਆਜ਼ਾਦੀ ਦੇ ਲਈ ਵੈਲ ਵਿਦਨ ਦਾ ਐਂਬਿਟ ਆਫ ਲਾਅ। ਔਰ ਇਹ ਗੱਲ ਮੈਂ ਫਿਰ ਦੁਹਰਾਉਣਾ ਚਾਹੁੰਦਾ ਕਿ ਦੁਸ਼ਮਣ ਵੱਲੋਂ ਪ੍ਰੋਵੋਕੇਸ਼ਨ ਦੇ ਵਿੱਚ ਕੋਈ ਕਮੀ ਨਹੀਂ ਹੈ, ਲੇਕਿਨ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ ਜਿੱਥੇ ਅਸੀਂ ਆਪਣਾ ਹੱਕ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਲੈਣਾ, ਖਾਲਿਸਤਾਨ ਦਾ ਲੈਣਾ, ਉੱਥੇ ਇਹਨਾਂ ਦੇ
ਹਰ ਮਾੜੇ ਇਰਾਦੇ ਨੂੰ, ਮਾੜੇ ਇਹਨਾਂ ਦੇ ਏਜੰਡੇ ਨੂੰ ਅਨਮਾਸਕ ਵੀ ਕਰਨਾ ਹੈ, ਉਸ ਦਾ ਮੁਖੌਟਾ ਵੀ ਲਾਉਣਾ ਹੈ, ਪਰ ਉਹਦੇ ਨਾਲ ਨਾਲ ਜਿਹੜਾ ਪ੍ਰੋਐਕਟਿਵ ਅਪਰੋਚ ਵੀ ਸਾਡੀ ਹੋਣੀ ਚਾਹੀਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।